अस्सलाम वालेकुम लो जी यारो बेलियो मित्रों सज्जनों ते सहेलियों ਤੁਸੀਂ ਦੇਖ ਰਹੇ ਹੋ ਐਸ ਅਹਿਮਦ ਪੰਜਾਬੀ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਈਦ ਮੁਬਾਰਕ ਜਨਾਬ। ਅੱਜ ਚਾਂਦ ਰਾਤ ਮਨਾਈ ਜਾਰੀ ਹੋਣੀਆਂ। ਅੱਜ ਜਨਾਬ ਬੱਕਰੀਆਂ ਨੂੰ ਛੁਰੀਆਂ ਨਜ਼ਰ ਆ ਰਹੀਆਂ ਹੋਣੀਆਂ ਤੇ ਤੁਹਾਨੂੰ ਟਿੱਕੇ ਕਬਾਬ ਤੇ ਬੋਟੀਆਂ ਨਜ਼ਰ ਆ ਰਹੀਆਂ ਹੋਣੀਆਂ। ਓਏ ਹੋਏ ਬਾਰਬੀਕਿਊ ਦੀਆਂ ਜਿਹੜੀਆਂ ਖੁਸ਼ਬੂਆਂ ਉਹ ਤੁਹਾਡੇ ਦਿਮਾਗ 'ਚ ਛਾਈਆਂ ਹੋਣੀਆਂ ਕਿ ਲੋ ਜੀ ਕੱਲ੍ਹ ਸਵੇਰੇ ਬੱਕਰਾ ਢਾਂਦੇ ਹੀ ਜਿਹੜਾ ਨਾ ਉਹ ਜਨਾਬ ਇੱਥੇ ਕਲੇਜੀ ਤੇ ਫਿਫਰੇ ਤੇ ਪਤਾ ਨਹੀਂ ਕਬੂਰੇ ਸਾਰਾ ਕੁਛ ਹੀ ਖਾ ਜਾਂਦੇ ਆ। ਪਾਕਿਸਤਾਨੀ ਛੱਡਦੇ ਨਹੀਂ। ਸਿਰੀਆਂ ਪਾਏ ਤੇ ਹਕੂਮਤ ਨੇ ਵੈਸੇ ਪਾਬੰਦੀ ਲਾਤੀ। ਹਾਂਜੀ, ਕਿਉਂਕਿ ਉਹਨਾਂ ਨੇ ਕਿਹਾ ਜੀ ਸਿਰੀਆਂ ਪਾਏ ਸਾੜਨ ਵਾਲੇ ਤੇ ਨਾ ਉਹਦੇ 'ਤੇ ਪਾਬੰਦੀ ਲਾਤੀ ਆ ਤੇ ਸਿਰੀਆਂ ਪਾਏ ਜਿਹੜੇ ਆਪਣਾ ਹੁਣ ਉਹ ਸੜਨਗੇ ਹੀ ਨਹੀਂ ਤੋ ਖਾ ਕਿੱਦਾਂ ਹੋਣੇ। ਆਹ ਬੜਾ ਅਜੀਬੋ ਗਰੀਬ ਵਾਕਿਆ ਹੋਇਆ। ਹਾਲਾਂਕਿ ਭਾਈ ਆਹ ਲਾਹੌਰ ਦੇ ਵਿੱਚ ਪੰਜਾਬ ਦੇ ਵਿੱਚ ਆਹ ਖਾਧੀ ਸਿਰੀਆਂ ਪਾਏ ਜਾਂਦੇ ਆ। ਉੱਥੇ ਅਗਲੇ ਪੂਰਾ ਬੱਕਰਾ ਹੀ ਢਾਂਦੇ ਨੇ ਕਿ ਯਾਰ ਚਲੋ ਸਿਰੀ ਪਾਈ ਖਾਵਾਂਗੇ, ਬਾਕੀ ਗੋਸ਼ਤ ਚਲੋ ਵੰਡ ਦਿੱਤਾ, ਸਿਰੀ ਪਾਏ ਨਹੀਂ ਦੇਣੇ ਕਿਸੇ। ਆਪ ਖਾਵਾਂਗੇ ਬਣਵਾ ਕੇ। ਉਹ ਹੁਣ ਅਗਲਿਆਂ ਨੇ ਉਹ ਸਾੜਨ 'ਤੇ ਪਾਬੰਦੀ ਲਾਤੀ। ਅੰਦਾਜ਼ਾ ਕਰੋ ਹੁਣ ਵੀ ਲੋਕ ਲੁਕ ਛੁਪ ਕੇ ਕਰ ਲੈਣਗੇ। ਵੈਸੇ ਐਸਾ ਕੋਈ ਹਿਸਾਬ ਕਿਤਾਬ ਨਹੀਂ। ਅਤੇ ਉਹ ਫਿਰ ਜਨਾਬ ਠੀਕ ਆ, ਫਿਰ ਅੱਜ ਦੀ ਰਾਤ ਫਿਰ ਇੰਜੋਏ ਕਰੋ ਅਤੇ ਆਪਣਾ ਖਵਾਤੀਨ ਅਤੇ ਜਿਹੜਾ ਨਾ ਉਹਨਾਂ ਦਾ ਕੱਲ੍ਹ ਪੂਰਾ ਦਿਨ ਕਿਚਨ 'ਚ ਹੀ ਲੰਘਣਾ। ਹਾਂਜੀ, ਐਵੇਂ ਕੋਈ ਈਦ ਦੀ ਨਮਾਜ਼ ਤੱਕ ਹੀ ਉਨੀ ਦੇਰ ਤੱਕ ਹੀ ਆ ਤਿਆਰੀ ਉਹਨਾਂ ਦੀ ਜਦ ਤੱਕ ਬੱਕਰਾ ਜ਼ੀਬਾ ਨਹੀਂ ਹੋ ਜਾਂਦਾ। ਇੱਧਰ ਬੱਕਰਾ ਜ਼ੀਬਾ ਹੋਇਆ, ਇੱਧਰ ਗੋਸ਼ਤ ਅੰਦਰ ਗਿਆ ਘਰ ਦੇ ਅਤੇ ਬਸ ਸਮਝੋ ਆ ਕੁੱਕਰ ਚੱਲਣ ਦੀਆਂ ਆਵਾਜ਼ਾਂ ਫਿਰ ਸ਼ਾਮ ਤੱਕ ਆਉਣੀਆਂ ਨੇ। ਹਾਂ, ਇਹ ਉਹੀ ਈਦ ਹੁੰਦੀ ਖਵਾਤੀਨ ਦੀ ਕਿਚਨ ਦੇ ਵਿੱਚ। ਅਤੇ ਖਵਾਤੀਨ ਨੂੰ ਕਿਚਨ ਮੁਬਾਰਕ। ਹਾਂਜੀ, ਐਡੀ ਗਰਮੀ ਦੇ ਵਿੱਚ ਵੈਸੇ ਯਕੀਨ ਕਰੋ ਬੜਾ ਔਖਾ ਜਿਹਾ ਹਿਸਾਬ ਹੁੰਦਾ। ਮੈਂ ਉਹ ਦੇਖ ਰਿਹਾ ਸੀ ਇੱਕ ਵੀਡੀਓ ਜੀ ਜਿਹੜੀ ਕਿਤੇ, ਉਹ ਮੈਨੂੰ ਅਹਿਸਾਸ ਹੋਇਆ ਕਿ ਵੀ ਉਹ ਕੋਈ ਖਾਤੂਨ ਆ ਕਿ ਉਹ ਬੈਠਣ ਦੀ ਕੋਸ਼ਿਸ਼ ਕਰ ਰਹੀ ਕਿਤੇ। ਹੋਏ ਹੋਏ ਤਬਾਹੀ ਦੀ ਗਰਮੀ। ਮੈਂ ਇੰਨਾ ਸੇਕ ਆ ਮਤਲਬ ਖਵਾਤੀਨ ਇੱਥੇ ਮੇਰਾ ਮਤਲਬ ਬੈਠ ਨਹੀਂ ਸਕਦੀਆਂ ਕਿ ਇੱਧਰ ਉੱਧਰ। ਅਤੇ ਜਿਹੜੇ ਆਪਣਾ ਮਰਦ ਹਜ਼ਰਾਤ ਨੇ ਉਹ ਮੋਟਰਸਾਈਕਲ 'ਤੇ ਨਹੀਂ, ਉਹ ਮੋਟਰਸਾਈਕਲ 'ਤੇ ਬਹਿੰਦੇ ਚੀਖਾਂ ਨਿਕਲਦੀਆਂ ਉਹਨਾਂ ਦੀਆਂ। ਐਡੀ ਗਰਮੀ ਅੱਲਾ ਮਾਫ ਕਰ। ਮੈਨੂੰ ਅਹਿਸਾਸ ਹੋ ਰਿਹਾ ਇੱਥੇ ਇੰਗਲੈਂਡ ਦੇ ਵਿੱਚ ਤੁਸੀਂ ਕਹਿ ਲਓ ਕਿ 30 ਟੈਂਪਰੇਚਰ ਗਿਆ ਵਾ ਅਤੇ ਉਹ ਗੋਰਿਆਂ ਦਾ ਤਾਂ ਬੁਰਾ ਹਾਲ ਹੋਇਆ। ਉਹ ਤਾਂ ਕੱਪੜਿਆਂ ਬਾਹਰ ਹੋਏ ਪਏ ਬਿਲਕੁਲ ਹੀ ਨੰਗੇ ਫਿਰ ਰਹੇ ਬਾਹਰ। ਲਿਟਰਲੀ ਸੱਚੀ ਯਕੀਨ ਕਰੋ। ਹਾਂ, ਮੇਰੇ 'ਤੇ ਬਾਹਰ ਜਾਣ ਦੀ ਪਾਬੰਦੀ ਆ, ਘਰਦਿਆਂ ਨੇ ਪਾਬੰਦੀ ਲਾਈ ਆ ਜਦ ਤੱਕ ਗਰਮੀ ਸ਼ਦੀਦ ਆ ਉਨੀ ਦੇਰ ਤੱਕ ਘਰ ਹੀ ਬੈਠੋ। ਖਬਰਦਾਰ ਜੇ ਬਾਹਰ ਜਾਣ ਦੀ ਕੋਸ਼ਿਸ਼ ਵੀ ਕੀਤੀ ਗੋਰੀਆਂ ਕੱਪੜਿਆਂ ਬਾਹਰ ਹੋਈਆਂ ਫਿਰਦੀਆਂ ਉਹ ਮਜਬੂਰਨ ਫਿਰ ਘਰ ਬਹਿਣਾ ਪੈ ਰਿਹਾ। ਕੀ ਕਰੀਏ ਹੁਣ, ਦੁਆ ਕਰ ਰਿਹਾ ਮੈਂ ਜਲਦੀ ਬਾਰਿਸ਼ ਹੋਏ ਕਿਉਂਕਿ ਇੱਕ ਬਾਰਿਸ਼ ਦੀ ਮਾਰ ਹੈ ਇੱਥੇ। ਇੱਧਰ ਬਾਰਿਸ਼ ਹੋਈ ਨਹੀਂ ਅਤੇ ਇੱਧਰ ਠੰਡੀਆਂ ਹਵਾ ਚੱਲੀਆਂ ਨਹੀਂ ਅਤੇ ਇੱਧਰ ਜੈਕਟਾਂ ਫਿਰ ਨਿਕਲਣੀਆਂ। ਇੱਦਾਂ ਦਾ ਹਿਸਾਬ ਮੌਸਮ ਇੱਦਾਂ ਦਾ ਇੱਥੇ ਕੋਈ। ਅਤੇ ਉਹ ਪਾਕਿਸਤਾਨ ਦੇ ਵਿੱਚ ਤਾਂ ਖੈਰ ਉਹ ਲੰਬੀ ਚੱਲਣੀ ਆ। ਮੇਰਾ 47 ਸੈਂਟੀਗ੍ਰੇਡ ਜਿਹੜਾ ਉਹ ਤਾਂ ਬਹੁਤ ਜ਼ਿਆਦਾ ਉਹ ਪਤਾ ਨਹੀਂ ਕਿੰਨੇ ਮਹੀਨੇ ਚੱਲਣਾ। ਬਈ ਹਿੰਮਤ ਆ ਪਾਕਿਸਤਾਨੀ ਲੋਕਾਂ ਦੀ। ਯਕੀਨ ਕਰੋ ਹੁਣ ਮੈਨੂੰ ਤਾਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਇੱਦਾਂ ਦਾ ਟੈਂਪਰੇਚਰ ਦੇਖੇ ਹੋਏ ਨੂੰ। ਅਤੇ ਉਹ ਹੁਣ ਏਸੀ ਦਾ ਕੋਈ ਗੁਜ਼ਾਰਾ ਹੋਣਾ। ਕੱਲ੍ਹ ਈਦ 'ਤੇ ਏਸੀ ਚੱਲਣੇ ਆ ਫਿਰ ਜਿਨ੍ਹਾਂ ਕੋਲ ਹੈ। ਅਤੇ ਬਾਕੀ ਪੱਖਿਆਂ ਵਾਲੇ ਜਿਹੜੇ ਆ ਉਹ ਉਹਨਾਂ ਦੇ ਪੱਖੇ ਚੱਲਣਗੇ ਅਗਰ ਹਕੂਮਤ ਨੇ ਇਜਾਜ਼ਤ ਦਿੱਤੀ, ਅਗਰ ਹਕੂਮਤ ਨੇ ਮਾਈ ਹਕੂਮਤ ਨੇ ਲੋਡ ਸ਼ੈਡਿੰਗ ਨਾ ਕੀਤੀ। ਕਿਉਂਕਿ ਲੋਡ ਸ਼ੈਡਿੰਗ ਵੀ ਨਾਲ ਹੀ ਕਰ ਰਹੇ ਆ। ਹਾਲਾਂਕਿ ਕੱਲ੍ਹ ਈਦ ਦਾ ਦਿਨ ਆ, ਕੱਲ੍ਹ ਤਾਂ ਬਿਲਕੁਲ ਮੇਰਾ ਮਤਲਬ ਹੈ ਕਿ ਲੋਡ ਸ਼ੈਡਿੰਗ ਵੀ ਨਹੀਂ ਕਰਨੀ ਚਾਹੀਦੀ ਅਤੇ ਉੱਤੋਂ ਮੁਫਤ ਕਰਨਾ ਚਾਹੀਦਾ। ਸਾਰੀ ਬਿਜਲੀ ਵਗੈਰਾ ਸਭ ਮੁਫਤ ਪ੍ਰੋਗਰਾਮ। ਬਾਬਾ ਜੀ ਕਹਿੰਦੇ ਕਰਦੇ ਆ ਮੁਫਤ ਚੰਗੀ ਤਰ੍ਹਾਂ। ਅਗਲੇ ਟਿਕਾ ਕੇ ਬਿੱਲ ਪਾਉਣਗੇ। ਲੇਕਿਨ ਖੈਰ ਜਨਾਬ ਉਹ ਜਿੱਦਾਂ ਤੁਸੀਂ ਈਦ ਮਨਾ ਰਹੇ ਹੋ ਤਾਂ ਬਾਬਾ ਜੀ ਨੇ ਵੀ ਈਦ ਮਨਾਈ ਹੈ ਜਨਾਬ। ਅਤੇ ਬਾਬਾ ਜੀ ਨੇ ਕੱਟੀ ਖਰੀਦ ਕੇ ਲਿਆਂਦੀ। ਓਏ ਹੋਏ ਮੈਂ ਕਹਿੰਦਾ ਬਦਲੇ ਮੈਂ ਬਾਬਾ ਜੀ ਯਾਰ ਆਹ ਕੱਟੀ ਦੇਖੀ ਲੱਗਦੀ ਕਿਤੇ ਉਹਦੀ ਸ਼ਕਲ ਕਿਸੇ ਨੂੰ ਮਿਲਦੀ। ਬਾਬਾ ਜੀ ਕਹਿੰਦੇ ਉਹ ਕਿਹਦੇ ਨਾਲ ਕੀ ਮਿਲਣੀ ਹੈ ਯਾਰ, ਡੱਡੂ ਨਾਲ ਮਿਲਦੀ। ਹਾਏ ਹਾਏ ਉਹ ਮੈਂ ਕਿਹਾ ਬਾਬਾ ਜੀ ਯਾਰ ਆਹ ਕਿੱਥੋਂ ਲੱਭ ਲਿਆਂਦੀ ਕੱਟੀ ਡੱਡੂ ਦੇ ਨਾਲ। ਬਾਬਾ ਜੀ ਕਹਿੰਦੇ ਯਾਰ ਇਹ ਮੈਂ ਕਿਹਾ ਕੋਈ ਡੱਡੂ ਦੀ ਭੈਣ ਕੋਈ ਇੱਦਾਂ ਦਾ ਸਿਸਟਮ ਆ। ਸ਼ਕਲ ਬਹੁਤ ਮਿਲਦੀ ਹੈ। ਮੈਂ ਕਹਿੰਦੀ ਹੁਣ ਨਹੀਂ ਮਿਲਦੀ ਯਾਰ, ਪਹਿਲੇ ਮਿਲਦੀ ਸੀਗੀ। ਡੱਡੂ ਨੇ ਸਰਜਰੀਆਂ ਖਲਵਾ ਲਈਆਂ ਹੁਣ ਬਦਲ ਗਈ ਸ਼ਕਲ, ਹੁਣ ਇਸ਼ਵਰੀਆ ਰਾਏ ਬਣ ਗਿਆ। ਹਾਂ ਤੁਸੀਂ ਆਹ ਕੱਟੀ ਲਈ। ਫਿਰ ਬਾਬੇ ਕਹਿੰਦੇ ਨਹੀਂ ਮੈਨੂੰ ਤਾਂ ਪਹਿਲੀ ਸ਼ਕਲ ਨਾਲ ਪਿਆਰ ਆ ਨਾ ਉਹਦੀ, ਹੁਣ ਨਹੀਂ। ਬਾਬੇ ਕਹਿੰਦੇ ਉਹ ਫਿਰ ਮੈਂ ਬੜਾ ਤੁਰਿਆ ਫਿਰਿਆ। ਮੈਂ ਕਿਹਾ ਯਾਰ ਕਿਤੋਂ ਕੋਈ ਕੱਟੀ ਲੱਭੇ ਚੰਗੀ ਜੀ। ਅਤੇ ਬਾਬੇ ਕਹਿੰਦੇ ਸਾਰਾ ਪੰਜਾਬ ਫਿਰਿਆ ਫਿਰ ਕਿਤੇ ਜਾ ਕੇ ਪਤਾ ਨਹੀਂ ਮੰਡੀ ਬਹਾਉਦੀਨ 'ਤੇ ਜਾ ਕੇ ਆਹ ਕੱਟੀ ਲੱਭੀ ਇੱਦਾਂ ਦੀ। ਅਤੇ ਬਾਬਾ ਜੀ ਕਹਿੰਦੇ ਉਹ ਫਿਰ ਮੈਂ ਲੈ ਕੇ ਆਇਆ ਵਾਂ। ਅਤੇ ਮੈਂ ਕਿਹਾ ਮਾਸ਼ਾਅੱਲਾ ਬਾਬਾ ਜੀ ਅੱਲਾਹ ਤਾਲਾ
ਕੁਰਬਾਨੀ ਕਬੂਲ ਕਰੇ। ਚਲੋ ਜਿਹਦੇ ਵੀ ਨਾਲ ਦੀ ਸ਼ਕਲ ਹੈ ਜੀ। ਬਾਬਾ ਜੀ ਕਹਿੰਦੇ ਯਾਰ ਇਹ ਕੁਰਬਾਨੀ ਨਹੀਂ ਕਰਨੀ ਇਹਦੀ। ਮੈਂ ਕਿਹਾ ਯਾਰ ਆਹ ਕੀ ਗੱਲ ਹੋਈ? ਕੁਰਬਾਨੀ ਵਾਸਤੇ ਲਈ। ਬਾਬਾ ਜੀ ਕਹਿੰਦੇ ਮੈਂ ਗਿਆ ਤਾਂ ਹੀ ਸੀ ਕੁਰਬਾਨੀ ਵਾਸਤੇ ਲਵਾਂ, ਲੇਕਿਨ ਬਾਬਾ ਜੀ ਕਹਿੰਦੇ ਹੁਣ ਆਹ ਕੱਟੀ ਜਦੋਂ ਮੈਂ ਦੇਖੀ, ਬਾਬਾ ਜੀ ਕਹਿੰਦੇ ਉਹ ਮੇਰਾ ਦਿਲ ਧੜਕਣ ਲੱਗ ਗਿਆ। ਮੈਂ ਕਿਹਾ ਯਾਰ ਡੱਡੂ ਦੇ ਹੱਥ ਲੱਗਦਾ ਨਹੀਂ, ਚਲੋ ਇਹ ਕੱਟੀ ਨਾਲ ਹੀ ਗੁਜ਼ਾਰਾ। ਮੈਂ ਕਿਹਾ ਯਾਰ ਕਿੱਦਾਂ ਦੀਆਂ ਗੱਲਾਂ ਕਰ ਰਹੀ ਯਾਰ, ਕੁਰਬਾਨੀ ਦਾ ਕੀ ਬਣੇਗਾ? ਬਾਬਾ ਜੀ ਕਹਿੰਦੇ ਯਾਰ ਕੁਰਬਾਨੀ ਜਿਹੜੀ ਹੈ ਨਾ ਉਹ ਅਗਲੇ ਸਾਲ ਕਰ ਲਾਂਗੇ। ਹਾਂ ਇਹ ਕੱਟੀ ਜਿਹੜੀ ਹੈ ਨਾ ਮੈਨੂੰ ਨਜ਼ਰ ਆ ਗਈ, ਅਤੇ ਮੈਂ ਕਿਹਾ ਯਾਰ ਇਸ ਕੱਟੀ ਦੀ ਜਿਹੜੇ ਇਹਨੂੰ ਖਰੀਦ ਲਿਆ, ਕੁਰਬਾਨੀ ਨਹੀਂ ਕਰਨੀ। ਮੈਂ ਕਿਹਾ ਬਾਬਾ ਜੀ ਫਿਰ ਇਹਦਾ ਕੀ ਕਰਨਾ? ਬਾਬਾ ਜੀ ਕਹਿੰਦੇ ਇਹਦੀਆਂ ਸਰਜਰੀਆਂ ਕਰਵਾਉਣੀਆਂ। ਓਏ ਹੋਏ। ਬਾਬਾ ਜੀ ਕਹਿੰਦੇ ਕੱਟੀ ਦੀਆਂ ਕਰਾਉਣੀਆਂ ਸਰਜਰੀਆਂ, ਪਲਾਸਟਿਕ ਸਰਜਰੀਆਂ ਕਰਵਾ ਕੇ ਇਹਨੂੰ ਡੱਡੂ ਬਣਾ ਲੈਣਾ। ਅੱਜ ਤੱਕ ਪੁਰਾਣੀ ਸ਼ਕਲ ਇਹਦੀ ਵੀ ਉਹੀ ਜਿਹੀ ਆ ਡੱਡੂ ਦੀ ਸੀ। ਬਾਬਾ ਜੀ ਕਹਿੰਦੇ ਹੁਣ ਉਹਨੇ ਬਦਲ ਲਈ, ਹੁਣ ਕੱਟੀ ਦੀਆਂ ਕਰਾਉਣੀਆਂ ਪੈਣੀਆਂ ਸਰਜਰੀਆਂ। ਉਹ ਬਾਬਾ ਜੀ ਕਹਿੰਦੇ ਪੂਰਾ ਸਾਲ ਜਿਹੜਾ ਵਾ ਇਹਦੀਆਂ ਹੋਣਗੀਆਂ ਸਰਜਰੀਆਂ, ਅਗਲੇ ਸਾਲ ਪੂਰੀ ਡੱਡੂ ਜਿੱਦਾਂ ਦਾ ਹੁਣ ਮੇਰਾ ਮਤਲਬ ਕਰੰਟ ਸਿਚੁਏਸ਼ਨ ਜੋ ਉੱਦਾਂ ਦੀ ਹੋ ਜਾਊਗੀ, ਅਤੇ ਬਾਬਾ ਜੀ ਕਹਿੰਦੇ ਫਿਰ ਕੁਰਬਾਨ ਕਰਾਂ। ਮੈਂ ਕਿਹਾ ਤੁਹਾਡਾ ਹੁਣ ਕੁਰਬਾਨ ਕਰਨ ਨੂੰ ਦਿਲ ਨਹੀਂ ਕਰ ਰਿਹਾ, ਮਤਲਬ ਜਿੱਦਾਂ ਦੀ ਪੁਰਾਣੀ ਸ਼ਕਲ ਤੇ ਨਵੀਂ ਹੋ ਗਈ, ਅਤੇ ਫਿਰ ਤੁਸੀਂ ਜਿਹੜਾ ਨਾ ਉਹ ਬਾਬਾ ਜੀ ਕਹਿੰਦੇ ਨਹੀਂ ਚਲੋ ਕੋਈ ਨਹੀਂ ਫਿਰ ਰੱਖ ਲਾਂਗੇ। ਪਿਆਰ ਮੁਹੱਬਤ ਵੀ ਬਾਬਾ ਜੀ ਕਹਿੰਦੇ ਯਾਰ ਹੁਣ ਕੀ ਕਰੀਏ, ਫਿਰ ਬਜ਼ੁਰਗ ਬੁੱਢੇ ਬਾਰੇ ਜਿਹੜਾ ਨਾ ਡੱਡੂ ਸੁਣਦਾ ਨਹੀਂ ਮੇਰੀ। ਬਾਬਾ ਜੀ ਕਹਿੰਦੇ ਆ ਬਹੁਤ ਕਹਿਣਾ ਮੰਨਦੀ ਹੈ ਮੇਰੀ, ਜਿੱਧਰ ਨੂੰ ਕਹਿੰਦਾ ਉੱਧਰ ਟੁਰ ਪੈਂਦੀ ਹੈ। ਮੈਂ ਬਾਬਾ ਜੀ ਡੱਡੂ ਵੀ ਬਹੁਤ ਕਹਿਣਾ ਮੰਨਦਾ ਹੈ। ਬਾਬਾ ਜੀ ਕਹਿੰਦੇ ਕਿਹਦਾ? ਬਾਬਾ ਜੀ ਕਿਸੇ ਜਰਨੈਲ ਦਾ, ਉਹ ਜਿੱਧਰ ਟੁਰਦੇ ਨੇ ਟੁਰ ਪੈਂਦਾ। ਬਾਬਾ ਜੀ ਕਹਿੰਦੇ ਲੈ ਡੱਡੂ ਕੀ, ਡੱਡੂ ਦੀ ਮਾਲਕਨ ਜਿਹੜੀ ਆ ਉਹ ਵੀ ਇੱਦਾਂ ਹੀ ਕਹਿਣਾ ਮੰਨਦੀ ਹੈ, ਜਿੱਧਰ ਨੂੰ ਟੁਰ ਲੈਂਦੇ ਆ ਉੱਧਰ ਨੂੰ ਟੁਰ ਪੈਂਦੀ ਆ। ਉਹ ਵੀ ਅੱਲਾ ਮੀਆਂ ਦੀ ਗਾਂ। ਅੱਲਾ ਮੈਂ ਕਿਹਾ ਬਾਬਾ ਜੀ ਅੱਲਾ ਮੀਆਂ ਦੀ ਬਾਊ ਜੀ ਦੀ ਗਾਂ, ਬਲਕਿ ਜਰਨੈਲੀ ਗਾਂ ਕਹਿਣਾ ਚਾਹੀਦਾ ਉਹਨੂੰ। ਅਤੇ ਉਹ ਬਾਬਾ ਜੀ ਜਿਹੜੇ ਨਾ ਹੁਣ ਬੜੇ ਖੁਸ਼ ਨੇ, ਅਤੇ ਉਹ ਕਹਿ ਰਹੇ ਨੇ ਕਿ ਵੀ ਆ ਜਿਹੜਾ ਨਾ ਮੈਂ ਰਿਜ਼ਰਵ ਕਰ ਲਈ ਕੱਟੀ ਦਾ, ਉਹ ਬਿਲਕੁਲ ਕੁਰਬਾਨੀ ਨਹੀਂ ਕਰਨੀ ਉਹਨਾਂ ਨੇ। ਅਤੇ ਬਾਬਾ ਜੀ ਕਹਿੰਦੇ ਕੱਲ੍ਹ ਇੱਕ ਬੱਕਰਾ ਲੈ ਕੇ ਆਵਾਂਗਾ, ਬੱਕਰੇ ਦੀ ਕੁਰਬਾਨੀ ਕਰਾਂਗੇ, ਕੱਟੀ ਨੇ ਬਚਾ ਲੈਣਾ, ਕਿਉਂਕਿ ਕੱਟੀ ਦੀ ਸ਼ਕਲ ਮੈਨੂੰ ਬਹੁਤ ਸੋਹਣੀ ਲੱਗਦੀ ਹੈ। ਹਾਂਜੀ, ਔਰ ਮੈਨੂੰ ਸ਼ੱਕ ਪੈ ਗਿਆ, ਮੈਂ ਕਿਹਾ ਅੱਲਾ ਮਾਫ ਕਰੇ ਬਾਬਾ ਜੀ, ਕੱਟੀ ਨਾਲ ਵਿਆਹ ਨਾ ਕਰਾ ਲੈਣਾ। ਜੇ ਹੋਰ ਕੋਈ ਸਾਲ 2 ਸਾਲ ਮੈਨੂੰ ਹਿਸਾਬ ਕਿਤਾਬ ਨਾ ਲੱਗਾ ਡੱਡੂ ਦਾ, ਮੌਲਵੀ ਬੁਲਾ ਕੇ ਇਹਦੇ ਨਾਲ ਹੀ ਪੜਾ ਦੇਣਾ। ਚਲੋ ਕੁਛ ਨਾ ਕੁਛ ਤਾਂ ਜਿਹੜਾ ਨਾ ਉਹ ਹਿਸਾਬ ਬਰਾਬਰ ਹੋਊਗਾ ਨਾ। ਮੈਂ ਕਹਿੰਦੀ ਮੇਰਾ ਨਹੀਂ ਖਿਆਲ ਬਾਬਾ ਜੀ ਤੁਹਾਡਾ ਹਿਸਾਬ ਬਰਾਬਰ ਹੋਣਾ। ਖੈਰ ਜੀ ਆਹ ਈਦ ਦੀਆਂ ਤਿਆਰੀਆਂ ਹੋ ਰਹੀਆਂ ਹਰ ਜਗ੍ਹਾ 'ਤੇ, ਬੱਕਰੇ ਬੁੱਕਰੇ ਜਿਹੜੇ ਨੇ ਹਿਸਾਬ ਕਿਤਾਬ ਲਾਏ ਜਾ ਰਹੇ ਆ। ਅਤੇ ਨਾਲ ਜਿਹੜੀਆਂ ਨਾ ਹੁਣ ਤੁਸੀਂ ਦੇਖਣਾ ਕੱਲ੍ਹ ਆਪਣਾ ਤਿਆਰੀਆਂ ਕਰਕੇ ਟੀ ਵੀ 'ਤੇ ਤੁਹਾਨੂੰ ਰੰਗ ਬਿਰੰਗੇ ਚਿਹਰੇ ਨਜ਼ਰ ਆਉਣਗੇ। ਅਤੇ ਖੈਰ ਗਰੀਦਾ ਫਰੂਕੀ ਜਿਹੜੀ ਆ ਬਾਬਾ ਜੀ ਕਹਿੰਦੇ ਸੁਜ਼ੂਕੀ ਕਿੰਨੀ ਬਾਬਾ ਜੀ ਕਹਿੰਦੇ ਸੁਜ਼ੂਕੀ ਚਲਾਉਂਦੀ ਹੈ, ਦੇਖੋ ਸੁਜ਼ੂਕੀ ਆ। ਮੈਂ ਕਿਹਾ ਬਾਬਾ ਜੀ ਉਹਦੇ ਕੋਲ ਸੁਜ਼ੂਕੀ ਨਾ ਵੀ ਹੋਵੇ ਤਾਂ ਸੁਜ਼ੂਕੀ ਹੈ। ਹਾਂ ਤਾਂ ਗਰੀਦਾ ਸੁਜ਼ੂਕੀ ਜੋ ਵੀ ਹੈ, ਉਹ ਗਰੀਦਾ ਚੁਮੀ ਜਿਹੜੀ ਆ ਉਹ ਜਨਾਬ ਉਹ ਵੀ ਈਦ ਮਨਾ ਰਹੀ ਹੈ। ਹਾਂਜੀ ਉਹਨੇ ਵੀ ਆਪਣਾ ਹਰਾ ਸੂਟ ਫਿਰ ਤਿਆਰ ਕਰ ਲਿਆ। ਉਹ ਆਪ ਬਣਾਇਆ ਹਰਮਸ ਸਾਰਾ। ਹਾਂ ਬਾਬਾ ਜੀ ਕਹਿੰਦੇ ਉਹ ਈਦ 'ਤੇ ਆਪ ਬਣਾਇਆ ਹਰਮਸ ਖੋਲ੍ਹਣੀ ਹੈ। ਮੈਂ ਕਿਹਾ ਹਾਂਜੀ ਇਹ ਈਦ 'ਤੇ ਇਹਨੇ ਖੋਲ੍ਹ ਦੇਣੀ ਹੈ ਗਰੀਦਾ ਨੇ, ਆਪ ਬਣਾਇਆ ਹਰਮਸ ਖੋਲ੍ਹੂਗੀ ਇਹਦੀ। ਅਤੇ ਉਹ ਮੇਰਾ ਮਤਲਬ ਹੈ ਕਿ ਈਦ ਇੱਦਾਂ ਮਨਾਈ ਜਾਏ। ਬਾਬੇ ਕਹਿੰਦੇ ਈਦ ਦੀ ਨਮਾਜ਼ ਪੜ੍ਹਨੀ ਵੀ ਜਾਊਗੀ। ਮੈਂ ਕਿਹਾ ਹੋ ਸਕਦਾ ਕਿਤੇ ਚਲੀ ਜਾਵੇ, ਕਿਉਂਕਿ ਖੰਮੇ ਖੁੰਮੇ 'ਤੇ ਚੜ੍ਹਨ ਦੇ ਤਾਂ ਰਿਕਾਰਡ ਹੈ ਇਹਦੇ, ਹੋ ਸਕਦਾ ਕਿਤੇ ਜਾ ਕੇ ਮਸਜਿਦ 'ਚ ਨਮਾਜ਼ ਹੀ ਪੜ੍ਹ ਲੈ। ਬਾਬਾ ਜੀ ਕਹਿੰਦੇ ਉਹ ਮਸਜਿਦ ਦਾ ਪਤਾ ਮੈਨੂੰ ਵੀ ਦੱਸੋ, ਤੁਸੀਂ ਕੀ ਕਰਨਾ? ਬਾਬਾ ਜੀ ਕਹਿੰਦੇ ਯਾਰ ਮੈਂ ਨਮਾਜ਼ ਪੜ੍ਹ ਲੂੰਗਾ ਚਲੋ। ਮੈਂ ਕਿਹਾ ਯਾਰ ਤੁਸੀਂ ਨਮਾਜ਼ ਪੜ੍ਹਨੀ ਹੈ ਕਿ ਅੱਲਾ ਮਾਫ ਕਰੇ ਆਪ ਬਣਾਏ ਹਰਮਸ 'ਚ ਨਹਾਉਣਾ ਤੁਸੀਂ ਕੀ ਕਰਨਾ? ਬਾਬਾ ਜੀ ਕਹਿੰਦੇ ਯਾਰ ਜੋ ਹੋ ਸਿਸਟਮ ਆ, ਲੇਕਿਨ ਆ ਕੇ ਮੈਨੂੰ ਨਹੀਂ ਲੱਗਦਾ ਕਿ ਆਹ ਜਿਹੜੀ ਹੈ ਨਾ ਈਦ ਸੈਲੀਬ੍ਰੇਟ ਕਰਨ ਵਾਸਤੇ ਕਿਤੇ ਮਸਜਿਦ ਜਾਂ ਕਿਤੇ ਹੋਰ ਨਾ ਜਾਊਗੀ, ਕਿਤੇ ਕਲੱਬ ਪੱਬ ਦੇ ਵਿੱਚ ਜਾਊਗੀ, ਕਿਤੇ ਹਿਸਾਬ ਕਿਤਾਬ ਲਾ ਕੇ ਇਹਨਾਂ ਦੀਆਂ ਹੋਰ ਪਾਰਟੀਆਂ ਹੁੰਦੀਆਂ ਨੇ। ਹਾਂ ਖੈਰ ਗਰੀਦਾ ਤੋਂ ਮੈਨੂੰ ਯਾਦ ਹੈ ਗਰੀਦਾ ਦੀ ਸਟੇਟਮੈਂਟ ਇੱਕ ਚੱਲ ਰਹੀ ਹੈ। ਗਰੀਦਾ ਨੇ ਕਿਤੇ ਪ੍ਰੋਗਰਾਮ 'ਚ ਬੜਾ ਸੀਰੀਅਸ ਹੋ ਕੇ ਬਹਿ ਕੇ ਤਾਂ ਕਿਹਾ ਕਿ ਦੇਖੋ ਜੀ ਆਪਣਾ ਪਾਕਿਸਤਾਨ ਦੇ ਵਿੱਚ ਹਕੂਮਤ ਕਰਨੀ ਹੈ ਅਤੇ ਆਪਣਾ ਜਿਹੜੇ ਤੁਹਾਡੇ ਆਪਣਾ ਸਿਸਟਮ ਆ ਉਹ ਠੀਕ ਹੋਣਾ ਚਾਹੀਦਾ 3A ਦੇ ਨਾਲ। ਇੱਕ ਉਹ ਕਹਿੰਦੇ ਜੀ ਅੱਲਾ, ਆਰਮੀ ਅਤੇ ਅਮਰੀਕਾ। ਅੱਲਾ ਮਾਫ ਕਰੇ ਹੁਣ ਲੋਕ ਕਹਿ ਰਹੇ ਬਈ ਆਹ ਗੱਲ ਤਾਂ ਠੀਕ ਹੈ ਜੀ, ਗਰੀਦਾ ਦੀ ਗੱਲ ਤਾਂ ਠੀਕ ਆ, ਲੇਕਿਨ ਗਰੀਦਾ ਨਾਲ ਐਲਾਨ ਵੀ ਕਰ ਰਹੀ ਹੈ ਕਿ ਪਾਕਿਸਤਾਨ ਜਿਹੜਾ ਨਾ ਉਹ ਆਜ਼ਾਦ ਮੁਲਕ ਨਹੀਂ ਗਾ। ਹਾਂ ਇੱਥੇ ਜਿਹੜਾ ਨਾ ਅਮਰੀਕਾ ਦੀ ਮਰਜ਼ੀ ਚੱਲਦੀ ਹੈ। ਲੇਕਿਨ ਆਹ ਬੜੀ
ਅਜੀਬ ਜੀ ਗੱਲ ਹੈ। ਲੋਕ ਕਹਿ ਰਹੇ ਕਿ ਯਾਰ ਆਹ ਦੇਖੋ ਆ ਬਗੈਰਤੀ ਬੇਸ਼ਰਮੀ ਕੀਤੀ ਇਹਨੇ, ਆਹ ਨਹੀਂ ਕਹਿਣਾ ਜੀ। ਮਤਲਬ ਯਾਰ ਅੱਲਾ ਜਦ ਨਾਲ ਆ ਤੇ ਫਿਰ ਅਮਰੀਕਾ ਤੇ ਆਰਮੀ ਦੀ ਕੀ ਜ਼ਰੂਰਤ? ਹਾਂਜੀ, ਉਹ ਇਤਨੀ ਬੜੀ ਇਹਨੇ ਅਮਰੀਕਾ ਤੇ ਉਹ ਵੀ ਪਾਤਾ ਵੀ, ਲੇਕਿਨ ਕਿਹਾ ਇੱਦਾਂ ਹੀ ਜਾਂਦਾ ਵਾ ਪਾਕਿਸਤਾਨ ਦੇ ਵਿੱਚ, ਉਹ ਇੱਕ ਉਹ ਮੁਹਾਵਰਤਨ ਕਿਹਾ ਜਾਂਦਾ। ਲੇਕਿਨ ਗੱਲ ਠੀਕ ਹੀ ਆ, ਇੱਥੇ ਸਿਰਫ ਆਰਮੀ ਹਾਂਜੀ ਤੇ ਅਮਰੀਕਾ, ਆਹ ਜਿਹੜੇ ਦੋ ਆ ਨਾ, ਇਹ ਇਹਨਾਂ ਨੇ ਬਗੈਰਤੀ ਬੇਸ਼ਰਮੀ ਪਾਈ ਹੋਈ ਆ। ਕਿਉਂਕਿ ਇਹ ਜਿਹੜੀ ਕਰੰਟ ਹਕੂਮਤ ਆ ਤੁਹਾਡੀ ਫਾਰਮ 47 ਦੀ, ਤਾਂ ਜਿਹੜੀ ਰਜੀਮ ਆ ਕਾਬਜ਼, ਜਿਹੜੇ ਹਾਫਿਜ਼ ਸਾਹਿਬ ਦੀ ਰਜੀਮ, ਇਹ ਸਾਰੀ ਜਿਹੜੀ ਆ ਨਾ ਇਹ ਆਪਣਾ ਅਮਰੀਕਾ ਦੀ ਮਰਹੂਨੇ ਮਿੰਨਤ ਆ। ਅਮਰੀਕਾ ਤੇ ਤੁਸੀਂ ਕਹਿ ਰਹੇ ਹੋ ਅਮਰੀਕਾ ਦਾ ਜਿਹੜਾ ਉਹ ਹਰਾਮ ਦੀ ਔਲਾਦ ਆ ਅਮਰੀਕਾ ਦੀ, ਉਹਨੇ ਮਿਲ ਮਿਲਾ ਕੇ ਇਹਨੂੰ ਖੜਾ ਕੀਤਾ ਹੋਇਆ, ਇੱਥੇ ਬਿਠਾਈ ਹੋਈ ਆ। ਅਤੇ ਉਹ ਹੁਣ ਜਨਾਬ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਉਹ ਆਪਣੇ ਸ਼ਸ਼ਕਿਆਂ ਟਸ਼ਕਿਆਂ ਦੇ ਵਿੱਚ ਮਸਰੂਫ ਆ। ਉਹ ਆਪਣਾ ਖੁਸ਼ੀ ਮਨਾ ਰਹੇ ਸਨ ਕਿ ਲੋ ਜੀ ਆ ਬੜਾ ਵੱਡਾ ਮੁਆਹਿਦਾ ਹੋਣ ਲੱਗਾ, ਇਹਦੇ ਨਾਲ ਪਾਕਿਸਤਾਨ ਦੀ ਤਕਦੀਰ ਬਦਲਣੀ ਹੈ। ਲੇਕਿਨ ਉਹ ਮੁਆਹਿਦਾ ਖਟਾਈ 'ਚ ਪੈਂਦਾ ਹੋਇਆ ਨਜ਼ਰ ਆ ਰਿਹਾ। ਹਾਂ, ਕਿਉਂਕਿ ਉੱਥੇ ਸੁਣਿਆ ਕਿ ਯਾਰ ਦੁਬਾਰਾ ਜੰਗ ਫਿਰ ਸ਼ੁਰੂ ਹੋ ਗਈ। ਯਾਰ ਇੱਕ ਤਾਂ ਟਰੰਪ ਦਾ ਨਹੀਂ ਪਤਾ ਲੱਗਦਾ, ਐਡਾ ਵੱਡਾ ਬਗੈਰਤ ਬੇਸ਼ਰਮ ਲਾਹਨਤੀ, ਕਮ ਸੇ ਕਮ ਕੋਈ ਇੱਕ ਗੱਲ 'ਤੇ ਕਾਇਮ ਹੀ ਰਹਿ। ਮੇਰਾ ਮਤਲਬ ਹੈ ਕਿ ਇੱਕ ਗੱਲ ਕਰਦਾ ਦੂਜੇ ਦਿਨ ਕੁਛ ਹੋਰ ਕਰਦਾ। ਉਹ ਹੁਣ ਪਹਿਲੇ ਖੁਸ਼ੀਆਂ ਮਨਾ ਰਹੇ ਸੀ ਇੱਧਰ ਪਾਕਿਸਤਾਨ 'ਚ, ਜਿਹੜੇ ਆਪਣਾ 50 ਨੇ ਹਰਾਮਜ਼ਾਦੇ ਖੰਜ਼ੀਰ ਦੇ ਬੱਚੇ ਜਿਹੜੇ ਨੇ, ਹਾਂ ਇਹਨਾਂ ਨੇ ਇਹਦਾ ਖੱਪ ਪਾਈ ਹੋਈ ਸੀ। ਉਹ ਬੱਲੇ ਨਹੀਂ ਬੱਲੇ, ਦੇਖੋ ਜੀ ਦੇਖੋ, ਉਹ ਫਾਤਿਹਾ ਈਰਾਨ ਤੇ ਮੇਰਾ ਮਤਲਬ ਫਾਤਿਹਾ ਅਮਰੀਕਾ ਦੇ ਪਤਾ ਨਹੀਂ ਕੀ ਕਲਾਬੇ ਮਿਲਾ ਕੇ ਉਹ ਫੀਲਡ ਮਾਰਸ਼ਲ ਲਿਆ ਕੇ ਪੇਸ਼ ਕਰ ਰਹੇ ਸੀ ਕਿ ਲੋ ਜੀ ਆਹ ਦੇਖੋ ਕਿੱਡਾ ਵੱਡਾ ਕੰਮ ਕਰਾਤਾ। ਉਹ ਉੱਥੇ ਜੰਗ ਫਿਰ ਲੱਗ ਗਈ। ਉਹ ਮੇਰੇ ਗਰਕ ਹੁਣ ਫੀਲਡ ਮਾਰਸ਼ਲ ਵੀ ਕਹਿੰਦਾ ਹੋਣਾ ਯਾਰ ਕਿੱਡਾ ਵੱਡਾ ਮਨੂਸ ਆਦਮੀ ਹੈ ਟਰੰਪ, ਬਗੈਰਤ ਦਾ ਬੱਚਾ, ਮੇਰੇ ਨਾਲ ਕੋਈ ਗੱਲ ਕਰਦਾ ਉੱਥੇ ਕੋਈ ਹੋਰ ਗੱਲ ਕਰਦਾ। ਉਹ ਬਈ ਇਹ ਜੰਗ ਨਹੀਂ ਰੁਕਣੀ, ਸਿੱਧੀ ਗੱਲ ਤੁਹਾਨੂੰ ਸਾਫ਼ ਦੱਸਾਂ, ਇਹ ਜੰਗ ਰੁਕਣਾ। ਕਿਉਂਕਿ ਅਮਰੀਕਾ ਚਾਹਵੇ ਵੀ, ਅਗਰ ਟਰੰਪ ਚਾਹਵੇ ਵੀ ਨਾ ਕਿ ਮੈਂ ਇਹ ਇਰਾਨ ਨਾਲ ਕੋਈ ਮੁਆਹਿਦਾ ਕਰਨਾ, ਕੋਈ ਜੰਗ, ਲੇਕਿਨ ਇਹ ਕਰ ਨਹੀਂ ਸਕਦਾ। ਕਿਉਂ? ਕਿਉਂਕਿ ਬਿਲਕੁਲ ਉਸ ਤਰ੍ਹਾਂ ਇਹਦੀਆਂ ਗੰਦੀਆਂ ਫਿਲਮਾਂ ਵੀ ਉਹਨਾਂ ਕੋਲ ਪਈਆਂ ਨੇ ਸੁਨੀਆਂ ਕੋਲ, ਹਾਂ ਨਿਤਨ ਹਰਾਮਜ਼ਾਦੇ ਕੋਲ, ਜਿੱਦਾਂ ਕਿ ਸਾਡੇ ਜਰਨੈਲਾਂ ਦੀਆਂ ਮਾਈ ਕੋਲ ਪਈਆਂ ਨੇ, ਉੱਦਾਂ ਹੀ ਹਿਸਾਬ ਕਿਤਾਬ ਆ। ਉਹ ਜਨਾਬ ਹੁਣ ਉਹ ਕੁਛਕ ਨਹੀਂ ਸਕਦੇ, ਕਿਉਂਕਿ ਅਸਲ ਮਾਈ ਬਾਪ ਇਹਨਾਂ ਦੇ ਉਹੀ ਨੇ। ਉਹ ਜਦੋਂ ਕੋਈ ਮੁਆਹਿਦਾ ਹੋਣ ਲੱਗਦਾ ਕੋਈ ਸਾਰਾ, ਕਿ ਉਹਨੇ ਇਹ ਸ਼ਿਕਵ ਵਿੱਚ ਪਾ ਦਿੱਤੀ ਸੀ ਕਿ ਬਈ ਆ ਜਿਹੜਾ ਨਾ ਮੁਆਹਿਦੇ ਦੇ ਨਾਲ ਹੀ ਆ ਬਾਕੀ ਆਪਣਾ ਇਸਲਾਮੀ ਮਮਾਲਿਕ ਜਿੰਨੇ ਵੀ ਨੇ ਪਾਕਿਸਤਾਨ ਸਮੇਤ ਅਰਬ ਮਮਾਲਿਕ, ਇਹ ਜਿਹੜੇ ਇਹਨੂੰ ਜਿਹੜਾ ਨਾ ਤਸਲੀਮ ਵੀ ਕਰ ਲੈਣ ਨਾਲ ਹੀ, ਹਾਂਜੀ ਨਾਲ ਹੀ ਖੇਡ ਮੁਕਾਓ ਸਿਸਟਮ, ਉਹ ਖੁਸ਼ ਕਰਨ ਵਾਸਤੇ ਉਹਨਾਂ ਨੂੰ ਸੁਣੀਆਂ। ਲੇਕਿਨ ਉਹ ਨਹੀਂ ਮੰਨੇ, ਉਹ ਕਹਿੰਦੇ ਨਹੀਂ। ਹੁਣ ਉਹਨੇ ਕਹਿ ਰਿਹਾ ਜੀ, ਟਰੰਪ ਕਹਿ ਰਿਹਾ ਕਿ ਵੀ ਜਦ ਤੱਕ ਇਹ ਆਪਣਾ ਜਿਹੜੀ ਐਟਮੀ ਡਸਟ ਉਹਨੂੰ ਕਹਿੰਦਾ ਵਾ, ਨਿਊਕਲੀਅਰ ਡਸਟ, ਉਹ ਆਪਣਾ ਉਹ ਜਿਹੜਾ ਮਲਬਾ ਸ਼ਲਬਾ ਉਹਨਾਂ ਦਾ ਨਿਊਕਲੀਅਰ ਦਾ, ਕਹਿੰਦਾ ਜਦ ਤੱਕ ਇਰਾਨ ਸਾਡੇ ਹਵਾਲੇ ਨਹੀਂ ਕਰੇਗਾ ਉਨੀ ਦੇਰ ਤੱਕ ਕੋਈ ਗੱਲਬਾਤ ਨਹੀਂ, ਉਨੀ ਦੇਰ ਤੱਕ ਕੋਈ ਮੁਆਹਦਾ ਨਹੀਂ। ਅਤੇ ਫਿਰ 4 ਦਿਨ ਪਹਿਲੇ ਜਿਹੜੀ ਆਪਣੀ, ਮੇਰਾ ਮਤਲਬ ਹੈ ਕਿ ਕਹਿਣ ਨੂੰ ਕੁਛ ਹੋਰ ਲੱਗਾ ਸੀ, ਜੋ ਕਰਵਾ ਰਿਹਾ ਸੀ, ਜੋ ਆਪਣੀ ਢੋਲਕੀ ਵਜਵਾ ਰਿਹਾ ਸੀ ਕਿ ਬਈ ਆ ਹੋ ਗਿਆ ਮੁਆਹਿਦਾ, ਅੱਗੇ ਕਹਾਣੀ ਹੋ ਗਈ ਸਿਸਟਮ, ਉਹ ਕਿੱਧਰ ਗਈਆਂ ਗੱਲਾਂ, ਉਹ ਸ਼ਾਦੀਆਨੇ ਕਿੱਧਰ ਗਏ। ਇੱਧਰ ਇਹਦਾ ਨਾ ਹੋਣ ਵਾਲੀਆਂ ਗੱਲਾਂ ਇਰਾਨ 'ਤੇ ਧਿਆੜਿਆ, ਉਹ ਕਹਿੰਦਾ ਇਹ ਨਹੀਂ ਹੋਣਾ ਭਾਈ, ਅਸੀਂ ਤੈਨੂੰ ਨਹੀਂ ਦੇਣਾ। ਹਾਂ ਬਾਕੀ ਆਪਣਾ ਹਰਮਸ ਜਿਹੜੀ ਆ ਉਹ ਵੀ ਉਹ ਕਹਿ ਰਿਹਾ ਕਿ ਵੀ ਆਪਣਾ ਹਰਮਸ ਜਿਹੜੀ ਆ ਨਾ ਉਹ ਸਾਡੇ ਕੰਟਰੋਲ ਦੇ ਵਿੱਚ ਰਹੇਗੀ। ਹਾਂ ਉਹ ਆਹਿਸਤਾ ਆਹਿਸਤਾ ਕਰਕੇ ਅਸੀਂ ਖੋਲਾਂਗੇ, ਲੇਕਿਨ ਇਹਦੇ 'ਤੇ ਆਪਣਾ ਜਿਹੜਾ ਟੈਕਸ ਆ, ਟੂਲ ਟੈਕਸ, ਉਹ ਅਸੀਂ ਵਸੂਲਾਂਗੇ। ਹਾਂ ਹੁਣ ਉਹ ਗੇਮ ਸਾਰੀ ਉੱਥੇ ਹੀ ਫਸ ਗਈ ਆ ਸਭ ਤੋਂ। ਬਾਬਾ ਜੀ ਕਹਿੰਦੇ ਯਾਰ ਇਹਨਾਂ ਨੂੰ ਕਹੋ ਸਾਰਾ ਸਿਆਪਾ ਜਿਹੜਾ ਨਾ ਆਪਣਾ ਹਰਮਸ ਦਾ, ਅਤੇ ਉਹਨੂੰ ਟਰੰਪ ਨੂੰ ਕਹੋ ਕਿ ਬਈ ਉਹ ਛੱਡ ਇਰਾਨ ਦਾ ਕਿਹੜਾ ਅਤੇ ਗਰੀਦਾਂ ਨਾਲ ਰਾਬਤਾ ਕਰ। ਬਾਬਾ ਜੀ ਕਹਿੰਦੇ ਉਹ ਮੇਰਾ ਮਤਲਬ ਹੈ ਕਿ ਉਹ ਖੁਲਵਾ ਦੇਗੀ। ਮੈਂ ਬਾਬਾ ਜੀ ਉਹ ਕਿੱਦਾਂ ਖੁਲਵਾ? ਬਾਬਾ ਜੀ ਕਹਿੰਦੇ ਯਾਰ ਈਦ ਦਾ ਦਿਹਾੜਾ ਇੱਥੇ ਜਿਹੜਾ ਈਦ ਦੇ ਦਿਹਾੜੇ ਦੇ ਵਿੱਚ ਉਹ ਟਰੰਪ ਉਹਨੂੰ ਫੋਨ ਸ਼ੋਨ ਕਰੇ, ਹਾਂ ਅਤੇ ਉਹਦੇ ਨਾਲ ਮੁੱਕ ਮੁਕਾ ਕਰੇ ਅਤੇ ਉਹ ਪਾ ਕੇ ਆ ਜਾਏਗੀ ਉਹ ਹਰਾਇਆ ਜੋੜਾ ਸੂਟ, ਅਤੇ ਖੁੱਲ੍ਹਾ ਕੰਮ। ਫਿਰ ਇਰਾਨ ਨਾਲ ਗੱਲ ਕਰੇਗੀ, ਮੇਰਾ ਮਤਲਬ ਮੁਜ਼ਾਕਰਾ ਉਹ ਕਰੇਗੀ ਅਤੇ ਖੁਲਵਾ ਲਏਗੀ। ਮੈਂ ਕਿਹਾ ਯਾਰ ਉਹ ਇਰਾਨੀ ਇਹਦੀ ਗੱਲ ਕਿਤੇ ਕਿਉਂ ਮੰਨ ਲੈਣਗੇ? ਬਾਬਾ ਜੀ ਕਹਿੰਦੇ ਕਿ ਮਨਵਾ ਲਏਗੀ। ਇਹਦੇ ਕੋਲ ਹੋਰ ਬੜੇ ਤਰੀਕੇ ਨੇ ਮਨਵਾਉਣ ਦੇ, ਹਿਸਾਬ ਤਾਂ ਲਵਾਉਣ ਦੇ, ਇਹ ਲਵਾਏ। ਅਤੇ ਜਾਂਦੇ ਹੋਏ ਜਨਾਬ ਫਿਜ਼ਾ ਅਲੀ ਦੇ ਲਿਸ਼ਕਾਰੇ ਵੀ ਵੇਖਦੇ ਜਾਓ। ਮੈਂ ਕਹਿੰਦਾ ਵੀ ਇੱਕ ਲੋ ਜੀ ਜੋ ਫਿਜ਼ਾ ਅਲੀ ਇੰਜੋਏ ਕਰ ਰਹੀ ਹੈ ਨਾ ਜ਼ਿੰਦਗੀ ਨੂੰ, ਮੈਂ ਕਹਿੰਦਾ ਕਿ ਸ਼ਾਇਦ ਹੀ ਕੋਈ ਹੋਰ ਹੋਵੇ ਜਿਹੜਾ ਕਿ ਇਸ ਕਿਸਮ ਦੀ ਇੰਜੋਏਮੈਂਟ ਕਰ ਸਕੇ। ਉਹ ਜਨਾਬ ਕਿਤੇ ਪਹੁੰਚੀ ਹੈ ਹੁਣ ਆਪਣੇ ਉਹ ਨਵਾਂ ਖਸਮ ਜਿਹੜਾ ਉਹਨੇ ਕੀਤਾ, ਪਤਾ ਨਹੀਂ ਦੂਸਰਾ ਹੈ ਕਿ ਤੀਸਰਾ, ਇੱਦਾਂ ਹੀ ਹੁੰਦਾ। ਅਤੇ ਉਹ ਮੁਹੱਬਤ ਇਹਦੀ ਐਸੀ ਮੈਨੂੰ ਜਾਗਦੀ ਨਜ਼ਰ ਆ ਰਹੀ ਹੈ। ਇੱਦਾਂ ਮੇਰਾ ਮਤਲਬ ਹੈ ਕਿ ਚਲੋ ਕਿਸੇ ਦੀ ਨਵੀਂ ਸ਼ਾਦੀ ਹੋਈ ਨਾ, ਪਹਿਲੀ ਉਹਨੇ ਕੋਈ ਸ਼ੋਹਰ ਦੇਖਿਆ ਹੀ ਨਹੀਂ ਹੋਏ, ਅਤੇ ਚਲੋ ਉਹ ਭੌਂਤਰ ਜਾਂਦੀ ਆ, ਮਤਲਬ ਉਹਦਾ ਭੌਂਤਰ ਨਾ ਠੀਕ ਆ, ਸਮਝ ਆਉਂਦੀ ਹੈ ਕਿ ਚਲੋ ਯਾਰ
ਕੋਈ ਨਹੀਂ, ਪਹਿਲਾ ਵਿਆਹ ਹੋਇਆ, ਪਹਿਲਾ ਸ਼ੋਅ, ਪਹਿਲੀ ਵਾਰੀ ਉਹਨੇ ਦੇਖਿਆ ਕਿ ਸ਼ੋਰ ਕੀ ਚੀਜ਼ ਹੁੰਦੀ ਆ। ਕੀ ਹਿਸਾਬ ਕਿਤਾਬ ਹੁੰਦਾ। ਤੇ ਚਲੋ ਖੁਸ਼ ਹੋਈ। ਪਰ ਇਹ ਮੇਰਾ ਤੀਜੀ ਵਾਰੀ ਜਿਹੜਾ ਨਾ ਉਹ ਆਪਣਾ ਇੱਦਾਂ ਦੀਆਂ ਹਰਕਤਾਂ ਕਰ ਰਹੀ ਹੈ, ਸਮਝੋ ਬਾਹਰ ਆ, ਔਰ ਜਨਾਬ ਉੱਥੇ ਨੱਚ ਰਹੀ ਆ, ਗਾ ਰਹੀ ਆ, ਖੈਰ ਇੰਜੋਏ ਕਰ ਰਹੀ ਹੈ, ਚਲੋ ਕੋਈ ਨਹੀਂ, ਸਾਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਸਾਨੂੰ ਸਿਰਫ ਸੌਲਾ ਲੱਗਦਾ। ਯਾਰ ਆ ਦੇਖੋ ਯਾਰ ਕੀ ਹੋ ਰਿਹਾ ਯਾਰ, ਗੱਲ ਕਰਨ ਦੀ ਆ ਸੜਨ ਵਾਲਾ ਹੀ ਹਿਸਾਬ ਕਿਤਾਬ ਹੈ। ਉਹ ਯਕੀਨ ਕਰੋ ਤਾਂ ਹੀ ਸਾੜਨ ਵਾਸਤੇ ਬਣਾਉਂਦੀ ਕਿ ਆ ਚੈੱਕ ਕਰੋ, ਮੇਰੇ ਠੁਮਕੇ ਚੈੱਕ ਕਰੋ, ਮੇਰਾ ਬੰਦਾ ਚੈੱਕ ਕਰੋ, ਬੰਦਾ ਫਾਰਗ ਹੈ। ठीक है, ਉਹਦੇ ਕੋਲ ਪੈਸੇ ਹੈ, ਠੀਕ ਆ, ਉਹਦੇ ਕੋਲ ਮੇਰਾ ਮਤਲਬ ਹੈ ਕਿ ਅਮੀਰ ਖਬੀਰ ਬੰਦਾ ਔਰ ਸ਼ਰੀਫ ਆਦਮੀ ਵੀ ਲੱਗਦਾ। ਹਾਂ, ਐਡੀ ਕੋਈ ਗੱਲ ਬਦਮਾਸ਼ ਸ਼ਰੀਫ ਆਦਮੀ ਲੱਗਦਾ, ਲੇਕਿਨ बेचारा फस गया। ਬਾਬਾ ਜੀ ਕਹਿੰਦੇ ਕੀ ਫਸ ਗਿਆ? ਉਹਦੀ ਮੁਹੱਬਤ, ਇਸ਼ਕ ਦੀ ਸ਼ਾਦੀ ਕੀਤੀ ਉਹਨੇ। ਮੈਂ ਬਾਬਾ ਜੀ ਜਿੱਦਾਂ ਆ ਫਿਜ਼ਾ ਅਲੀ ਡਾਂਸ ਕਰ ਰਹੀ ਹੈ ਨਾ ਉਛਲ ਉਛਲ ਕੇ, ਹਾਂ ਮੈਨੂੰ ਇੱਕ ਤਰਫਾ ਮੁਹੱਬਤ ਹੀ ਲੱਗਦੀ ਹੈ, ਮੈਨੂੰ ਨਹੀਂ ਲੱਗਦਾ ਉਹਦੇ ਵੱਲੋਂ ਹਲਕਾ ਜਿਹਾ ਰਿਸਪੌਂਸ ਜਿੱਦਾਂ ਦਿੰਦਾ, ਹਲਕਾ ਵਿੱਚੋਂ ਰਿਸਪੌਂਸ ਦਿੰਦਾ। वह ਉਹਨਾਂ की रिस्पॉन्स, उन्नी की मुहब्बत है ਉਹਦੀ, ਜਿੰਨਾ ਉਹਨੇ ਰਿਸਪੌਂਸ ਦਿੱਤਾ। ਜ਼ਿਆਦਾਤਰ ਮੁਹੱਬਤ ਫਿਜ਼ਾ ਅਲੀ ਦੀ ਲੱਗ ਰਹੀ ਆ, ਜਿਹੜਾ ਨੱਚ ਗਾ ਰਹੀ ਆ, ਟੱਪ ਰਹੀ ਆ, ਔਰ ਕੀ ਮੇਰਾ ਮਤਲਬ ਵਾਹਿਆਤੀ ਇਹਨੇ ਫੈਲਾਈ ਹੋਈ ਹੈ। ਬਾਬਾ ਜੀ ਕਹਿੰਦੇ ਸੜੋ 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 ਯੂਥੀਓ ਸੜੋ। ਯਕੀਨ ਕਰੇ ਇਤਰਾਜ਼ ਨਹੀਂ ਹੋਣਾ ਚਾਹੀਦਾ, ਵੈਸੇ ਮੈਨੂੰ ਵੀ ਕੋਈ ਇਤਰਾਜ਼ ਨਹੀਂ। ਮੈਂ ਤਾਂ ਵੈਸੇ ਹੀ ਕਹਿੰਦਾ ਯਾਰ ਚਲੋ ਉਧਰ ਹੋ ਕੈਮਰੇ ਜ਼ਰੂਰ ਕਰਨਾ ਯਾਰ, ਸਾਨੂੰ ਸਾੜਾ ਜ਼ਰੂਰ ਸਾਡੇ ਕਲੇਜੇ 'ਚ ਪਾਉਣਾ। ਹਾਂ, ਉਹ ਪ੍ਰੋਬਲਮ ਇਹ ਵੀ ਹੈ ਨਾ ਕਿ ਦੇਖੋ ਇੰਨੀ ਉਮਰ ਹੋ ਗਈ ਫਿਜ਼ਾ ਅਲੀ ਦੀ, ਬੜੀ ਬਜ਼ੁਰਗ ਔਰਤ ਆ। ਹਾਂ, ਮੇਰਾ ਮਤਲਬ ਹੈ ਬਹੁਤ ਬਜ਼ੁਰਗ ਔਰਤ ਆ, ਲੇਕਿਨ ਉਹਦੀ ਫਿਟਨੈਸ ਚੈੱਕ ਕਰੋ, ਯਕੀਨ ਕਰੋ। ਉਹ ਆ ਫਿਟਨੈਸ ਦੇਖ ਕੇ ਜਿਹੜਾ ਨਾ ਬਸ ਕੁਛ ਨਾ ਪੁੱਛੋ। ਹਾਂ, ਉਹ ਫਿਰ ਜਿਹੜਾ ਨਾ ਬੰਦੇ ਦਾ ਧਿਆਨ ਆਪਣੇ ਆਪ ਵੱਲ ਪੈਂਦਾ ਕਿ ਯਾਰ ਅਸੀਂ ਬਿਲਕੁਲ ਹੀ ਹਵਾਜ਼ਾਰ ਹੋਏ ਪਏ ਹਾਂ ਆਪਣੀ ਵੇਟ ਤੋਂ ਅਤੇ ਆਪਣੀਆਂ ਜਿਹੜਾ ਖਾਣਾ ਪੀਣਾ ਖਾ ਪਿਆ। ਤਾਂ ਦੇਖੋ ਇਹ ਉੱਦਾਂ ਦੀ ਉੱਦਾਂ ਹੀ ਹੈ, ਪਤਾ ਨਹੀਂ ਕੀ ਖਾਂਦੇ। ਇਹਨੂੰ ਪੁੱਛਣਾ ਚਾਹੀਦਾ ਕਿ ਬਈ ਇਹ ਕੀ ਹਿਸਾਬ ਕਿਤਾਬ ਹੈ, ਤੇਰਾ ਸਿਸਟਮ ਕੀ ਹੈ? ਬਾਬਾ ਜੀ ਕਹਿੰਦੇ ਯਾਰ ਉਹ ਹਵਾ ਖਾਂਦੀ ਹੋਣੀ ਮੈਨੂੰ ਲੱਗਦਾ, ਜਿੱਦਾਂ ਹਜੇ ਵੀ ਸਲਿਮ ਸਮਾਰਟ ਆ। ਅਤੇ ਬਾਬਾ ਜੀ ਕਹਿੰਦੇ ਉਹ ਯਾਰ ਬਸ ਛੱਡ ਯਾਰ, ਇਹ ਸਿਰਫ ਮਾਰੋ ਦੌਲਤ ਦਾ ਕੰਮ ਆ। ਬਾਬਾ ਜੀ ਕਹਿੰਦੇ ਕਿਤੇ ਮੈਂ ਕੋਈ ਲੋਟਰੀ ਸ਼ੋਟਰੀ ਮੇਰੀ ਨਿਕਲ ਆਏ, ਅਤੇ ਬਾਬਾ ਜੀ ਕਹਿੰਦੇ ਫਿਜ਼ਾ ਅਲੀ ਫਿਰ ਮੇਰੇ ਅੱਗੇ ਆਲੇ ਦੁਆਲੇ ਨੱਚਦੀ ਦੇਖੀ। ਮੈਨੂੰ ਨਹੀਂ ਲੱਗਦਾ ਤੁਸੀਂ ਭਾਵੇਂ $50 ਮਿਲੀਅਨ ਦੀ ਲਾਟਰੀ ਵੀ ਜਿੱਤ ਲਓ, ਫਿਜ਼ਾ ਅਲੀ ਤੁਹਾਡੇ ਨੇੜੇ ਨਹੀਂ ਆਉਣ ਲੱਗੀ। ਬਾਬਾ ਜੀ ਕਹਿੰਦੇ ਯਾਰ ਬਿਲਕੁਲ ਹੀ ਫਰਕ ਹੀ ਕਰ ਦਿੱਤਾ ਤੂੰ। ਮੈਂ ਕਿਹਾ ਹਾਂਜੀ, ਮੈਂ ਤੁਹਾਨੂੰ ਹਕੀਕਤ ਦੱਸ ਰਿਹਾ। ਅਤੇ ਬਾਬਾ ਜੀ ਕਹਿੰਦੇ ਉਹ ਜਿਹਦੇ ਅੱਗੇ ਨੱਚ ਰਹੀ, ਬਾਬਾ ਜੀ ਕਹਿੰਦੇ ਇਹ ਬੜਾ ਕੋਈ ਟੌਮ ਕਰੂਜ਼ ਆ। ਮੈਂ ਕਿਹਾ ਹੁਣ ਤਾਂ ਟੌਮ ਕਰੂਜ਼ ਵੀ ਬੁੱਢਾ ਹੋ ਗਿਆ, ਬਜ਼ੁਰਗ ਹੋ ਗਿਆ, ਲੇਕਿਨ ਕੋਈ ਨਹੀਂ ਬਾਬਾ ਜੀ, ਮੈਂ ਸਮਝਦਾ ਤੁਹਾਡੀ ਫੀਲਿੰਗ ਅਤੇ ਆਪਣੀ ਵੀ ਸਮਝਦਾ। ਅਸੀਂ ਦੁਆ ਹੀ ਕਰ ਸਕਦੇ ਹਾਂ ਯਾਰ ਅੱਲਾ ਇਹਨੂੰ ਹਦਾਇਤ ਦੇਵੇ, ਅੱਲਾ ਇਹਨੂੰ ਖੁਸ਼ ਰੱਖੇ, ਹਦਾਇਤ ਵੀ ਦੇਵੇ ਕਿ ਵੀ ਖੁਸ਼ ਰਹਿ ਆਪਣੀ ਜ਼ਿੰਦਗੀ 'ਚ ਰਹਿ, ਕਮ ਸੇ ਕਮ ਸਾਹਮਣੇ ਤੇ ਨਾ ਅੱਗ ਲਾ, ਸਾਹਮਣੇ ਤੇ ਸਾਡੇ ਕਲੇਜੇ ਤੇ ਨਾ ਸਾੜ। ਹਾਂ, ਲੱਗੀ ਸਮਝ। ਈਦ ਮੁਬਾਰਕ ਜੀ ਸਾਰੇ।